ਖਬਰ ਵੱਲ ਚਲੀਏ ਬਹੁਤ ਵਾਰ ਸਾਡੇ ਜਿਹੜੇ ਸਰੋਤੇ ਆ ਉਹ ਹਾਊਸਿੰਗ ਮਾਰਕੀਟ ਨੂੰ ਲੈ ਕੇ ਪੁੱਛਦੇ ਰਹਿੰਦੇ ਆ ਵੀ ਕੀ ਬਣੂਗਾ ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਉਹਦੇ ਸੰਬੰਧ ਦੇ ਵਿੱਚ ਅੱਜ ਸੀਐਨਬੀਸੀ ਨੇ ਕਾਫੀ ਵਧੀਆ ਰਿਪੋਰਟ ਛਾਪੀ ਆ। ਕਹਿੰਦੇ ਪਈ ਮੌਰਗੇਜ ਦੇ ਰੇਟਸ ਸਨ 2024 ਦੇ ਵਿੱਚ ਥੱਲੇ ਜਾਣਗੇ। ਆਪਾਂ 2-3 ਦਿਨ ਪਹਿਲਾਂ ਖਬਰ ਵੀ ਕੀਤੀ ਸੀਗੀ। ਦਸੰਬਰ ਦੇ ਵਿੱਚ ਐਵਰੇਜ ਰੇਟ 7% ਦੇ ਕਰੀਬ ਆ ਇਸ ਮਹੀਨੇ ਹਨਾ। ਇਹ ਇੱਕ ਟਾਈਮ ਦੇ ਉੱਤੇ ਅਕਤੂਬਰ ਦੇ ਵਿੱਚ 8% ਤੇ ਪਹੁੰਚ ਗਿਆ ਸੀ। ਲਗਭਗ ਜੋ ਸਨ 2000 ਚ ਵਾਪਰਿਆ ਉਹ ਉਸ ਟਾਈਮ ਦੇ ਉੱਤੇ 8% ਦੇ ਕਰੀਬ ਸੀਗਾ। ਜੈਸਕਾ ਲੌਜ਼ ਡਿਪਟੀ ਚੀਫ ਤੇ ਵਾਈਸ ਪ੍ਰੈਜ਼ੀਡੈਂਟ ਹੈਗੇ ਆ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦੇ। ਇਹ ਉਹ ਕਹਿੰਦੇ ਆ ਵੀ ਇੰਟਰਸਟ ਰੇਟ ਥੱਲੇ ਜਾਣੇ ਇੱਕ ਘਰ ਖਰੀਦਣ ਵਾਲਿਆਂ ਲਈ ਬਹੁਤ ਵਧੀਆ ਨਿਊਜ਼ ਹੈਗੀ ਆ। ਐਵਰੇਜ ਰੇਟ ਜੋ ਆ 30 ਈਅਰ ਫਿਕਸ ਰੇਟ ਮਾਰਗੇਜ ਦਾ ਉਹ ਹੁਣ 6.9% ਤੇ ਆ। ਪਿਛਲੇ ਹਫਤੇ 7.03% ਤੇ ਸੀਗਾ। ਫਰੈਡੀ ਮੈਕ ਨੇ ਇਹ ਦੱਸਿਆ ਹੈਗਾ। ਇੱਕ ਸਾਲ ਪਹਿਲਾਂ ਐਵਰੇਜ ਰੇਟ 6.31% ਤੇ ਸੀ 30 ਈਅਰ ਦਾ। 15 ਸਾਲਾਂ ਦਾ 6.38% ਦੇ ਲਾਗੇ ਛਾਗੇ ਸੀਗਾ। ਸੋ ਇੰਟਰਸਟ ਰੇਟ ਤੇ ਮਾਰਗੇਜ ਰੇਟਸ ਇੰਟਰਸਟ ਐਂਡ ਮਾਰਗੇਜ ਰੇਟਸ ਕਹਿੰਦੇ ਹੌਲੀ-ਹੌਲੀ ਘਟੂਗੇ, ਜਿਹਦੇ ਨਾਲ ਲੋਕਾਂ ਨੂੰ ਆਪਣਾ ਬਜਟ ਕੰਟਰੋਲ ਕਰਨ ਦੇ ਵਿੱਚ ਜਿਹੜੀ ਆ ਹੈਲਪ ਹੋਊਗੀ, ਖਾਸ ਕਰਕੇ ਮਾਰਗੇਜ ਪੇਮੈਂਟਸ ਦੇ ਵਿੱਚ। ਤੇ ਨਾਲ ਦੀ ਨਾਲ ਜਿਹੜੀ ਇਨਵੈਂਟੋਰੀ ਆ ਉਹ ਵੀ ਕਹਿੰਦੇ ਹੌਲੀ-ਹੌਲੀ ਵੱਧ ਰਹੀ ਹੈਗੀ ਹੈ। ਨਿਕੋਲ ਵੈਚੂਅਰਡ ਕਰਕੇ ਸੀਨੀਅਰ ਇਕੋਨੋਮਿਸਟ ਆ ਜ਼ੀਲੋ ਦੇ। ਉਹਨਾਂ ਨੇ ਕਿਹਾ ਇਕੋਨਮੀ ਹੁਣ ਜਿਹੜੀ ਆ ਇਨਵੈਂਟੋਰੀ ਥੋੜੀ ਵੱਧ ਰਹੀ ਹੈਗੀ ਆ। ਪ੍ਰੋਬਲਮ ਕੀ ਆ, ਜਿਨ੍ਹਾਂ ਲੋਕਾਂ ਨੇ 2.5 ਪੌਣੇ 3% ਤੇ ਘਰ ਲਏ ਹੋ ਆ, ਕਈਆਂ ਨੇ ਛੋਟੇ ਲਏ ਆ, ਵੱਡੇ ਚ ਮੂਵ ਹੋਣਾ ਹੁੰਦਾ ਤੇ ਕਿਉਂਕਿ ਜਦੋਂ 8% ਇੰਟਰਸਟ ਰੇਟ ਮਿਲਦਾ ਆ ਤੇ ਉਹ ਸਾਰੇ ਉੱਥੇ ਹੀ ਟਿਕੇ ਹੋਏ ਸੀ। ਪਰ ਜਿੱਦਾਂ ਜਿੱਦਾਂ ਇੰਟਰਸਟ ਰੇਟ ਘਟਦਾ ਜਾਊਗਾ ਹੌਲੀ ਉਹ ਲੋਕ ਵੀ ਆਪਣੇ ਘਰਾਂ ਨੂੰ ਲਿਸਟ ਕਰਨਾ ਸ਼ੁਰੂ ਕਰ ਦਊਗੇ, ਜਿਹਦੇ ਨਾਲ ਜਿਹੜੇ ਘਰ ਖਰੀਦਣ ਵਾਲੇ ਆ ਉਹਨਾਂ ਨੂੰ ਥੋੜੀ ਜਿਹੀ ਸੌਖ ਹੋ ਜਾਊਗੀ। ਕਹਿੰਦੇ ਹੋਮਸ ਜਿਹੜਾ ਆ 52% ਐਕਸਪੈਂਸਿਵ ਆ ਰੈਂਟਲ ਨਾਲੋਂ, ਜੇ ਰੈਂਟ ਦੇ ਨਾਲ ਕੰਪੇਅਰ ਕੀਤਾ ਜਾਵੇ ਜਿੰਨੀ ਤੁਹਾਡੀ ਜਿਹੜੀ ਪੇਮੈਂਟ ਬਣਨੀ ਹੈਗੀ ਆ। ਸੋ ਇਹ ਇਦਾਂ ਦੀ ਜਿਹੜੀ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਰੈਕਡ ਹਾਈ ਇੰਟਰਸਟ ਰੇਟ ਕਰਕੇ 69% ਜਿਹੜੇ ਰੈਂਟਰਸ ਆ ਉਹਨਾਂ ਨੇ ਇੰਟਰਸਟ ਨਹੀਂ ਦਿਖਾਲਿਆ ਸਨ 2023 ਚ ਘਰ ਖਰੀਦਣ ਦੇ ਲਈ। ਇਹ ਇੱਕ ਜੰਪਰ ਰਿਪੋਰਟ ਆ, ਉਹਨਾਂ ਨੇ ਰਿਪੋਰਟ ਕੀਤਾ। ਐਵਰੇਜ ਕਹਿੰਦੇ ਵੀ ਜੇ ਏਜ ਦੇਖੀ ਜਾਵੇ 41 ਸਾਲ ਹੁਣ ਹੋ ਗਈ ਆ ਕਿਸੇ ਨੇ ਜਿਹੜਾ ਘਰ ਖਰੀਦਣਾ ਆ। 2019 ਚ 40 ਸੀ, 2000 ਦੇ ਵਿੱਚ 37 ਸੀ। ਇਹ ਜ਼ੀਲੋ ਦੇ ਇਕੋਨੋਮਿਸਟ ਵੈਚਰਡ ਆ, ਉਹਨਾਂ ਨੇ ਦੱਸਿਆ। ਕਹਿੰਦੇ ਵੀ ਰੈਂਟਰਸ ਜੋ ਆ ਉਹ 올ਡਰ ਹੁੰਦੇ ਜਾ ਰਹੇ ਕਿਉਂਕਿ ਅਫੋਰਡੇਬਿਲਟੀ ਬਹੁਤ ਜਿਹੜੀ ਆ ਹਾਰਡ ਆ। ਕਿਉਂਕਿ ਅੱਜ ਤੋਂ 10-15 ਸਾਲ ਪਹਿਲਾਂ ਲੋਕਾਂ ਦੇ ਲੋਨ ਘੱਟ ਹੁੰਦੇ ਸੀ, ਜਿਹੜੇ ਸਟੂਡੈਂਟਸ ਹੁੰਦੇ ਸੀ ਥੋੜਾ ਅਮਾਉਂਟ ਹੁੰਦਾ ਸੀ। ਹੁਣ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਲੋਨ ਅਮਾਉਂਟ ਕਿਸੇ ਦਾ ਲੱਖ ਲੱਖ 1.5 ਲੱਖ ਡਾਲਰ ਹੁੰਦਾ। ਪਹਿਲਾਂ ਉਹ ਪੇ ਕਰਨਾ, ਫਿਰ ਜੌਬ। ਸੋ ਉਹਨਾਂ ਦੇ ਕੋਲ ਸੇਵਿੰਗ ਦੇ ਲਈ ਟਾਈਮ ਨਹੀਂ ਹੁੰਦਾ ਹੈਗਾ। ਸੋ ਸੇਵਿੰਗ ਘੱਟ ਹੋਣ ਕਰਕੇ ਜਿਹੜੀ ਏਜ ਆ ਬੰਦੇ ਦੀ ਉਹ ਲੇਟ ਏਜ ਦੇ ਵਿੱਚ ਜਾ ਕੇ ਘਰ ਖਰੀਦ ਰਿਹਾ ਹੈਗਾ। ਕਹਿੰਦੇ ਭਈ ਫਸਟ ਟਾਈਮ ਹੋਮ ਬਾਇਰ ਦੀ ਐਵਰੇਜ ਏਜ 35 ਸਾਲ ਆ ਪੂਰੇ USA ਦੇ ਵਿੱਚ। ਹਿਸਟੋਰੀਕਲੀ ਇਹ 28 ਸਾਲ ਰਹੀ ਆ 1980 ਦੇ ਲਾਗੇ ਛਾਗੇ ਵੀ। ਸੋ ਆਉਣ ਵਾਲੇ ਸਾਲ ਦੇ ਵਿੱਚ ਕਹਿੰਦੇ ਵੀ ਸਟਿਲ ਅਮਰੀਕਨ ਡ੍ਰੀਮ ਇਹੀ ਆ ਵੀ ਘਰ ਨੂੰ ਖਰੀਦਣਾ। ਅਮਰੀਕਨ ਡ੍ਰੀਮ ਇਜ਼ ਸਟਿਲ ਓਨਿੰਗ ਏ ਹੋਮ। ਸੋ ਹੋਪਫੁਲੀ ਇੰਟਰਸਟ ਰੇਟ ਥੱਲੇ ਜਿਸ ਹਿਸਾਬ ਨਾਲ ਲੱਗ ਰਿਹਾ ਜਾਊਗੇ ਤੇ ਮੋਰ ਲਿਸਟਿੰਗਸ ਆਊਗੀਆਂ ਤੇ ਲੋਕ ਫੇਰ ਘਰ ਨੂੰ ਖਰੀਦਣ ਦੇ ਲਈ ਜਿਹੜੇ ਆ ਉਹ ਕਾਮਯਾਬ ਹੋਊਗੇ। ਜੀ ਬਿਲਕੁਲ। ਅਫੋਰਡੇਬਿਲਟੀ ਤੇ ਘਰ ਖਰੀਦਣ ਦੀ ਸ਼ਮਤਾ ਦੇ ਵਿੱਚ ਲੇਟੈਸਟ ਜਿਹੜੇ ਸਰਵੇਸ ਆ ਉਹਨਾਂ ਨੇ ਇਹੀ ਦੱਸਿਆ ਸੀਗਾ ਵੀ ਕਾਫੀ ਗਿਰਾਵਟ ਆਈ ਸੀ। ਇੱਕ ਟਾਈਮ ਦੇ ਉੱਤੇ 40 ਤੋਂ 50% ਦੇ ਦਰਮਿਆਨ ਸੀਗੇ ਲੋਕ ਜਿਹੜੇ ਘਰ ਖਰੀਦਣ ਦੇ ਕਾਬਲ ਸੀਗੇ, ਤੇ ਹੁਣ ਉਹ ਘਟ ਕੇ ਆਂਕੜਾ ਜਿਹੜਾ ਆ ਉਹ 15-20% ਦੇ ਉੱਤੇ ਜਿਹੜਾ ਉਹ ਪਹੁੰਚ ਗਿਆ ਸੀ। ਇੰਟਰਸਟ ਰੇਟਸ ਘਟਣ ਦੇ ਨਾਲ ਕੀ ਲੋਕਾਂ ਦੇ ਵਿੱਚ ਆਪ ਮੁਹਾਰੇ ਫੇਰ ਇਹ ਹੋਊਗੀ, ਕੋਸ਼ਿਸ਼ ਹੋਊਗੀ ਵੀ ਭਾਈ ਹੁਣ ਆਪਾਂ ਲੈ ਸਕਦੇ ਹਾਂ ਘਰ ਜਾਂ ਨਹੀਂ। ਉਹ ਦੇਖਣ ਵਾਲੀ ਗੱਲ ਆ। ਲੋਕਾਂ ਨੇ ਕਿੰਨੀ ਕੁ ਕੈਪੀਟਲ ਜਮ੍ਹਾਂ ਕਰਕੇ ਰੱਖੀ ਹੈ, ਕਿੰਨੀ ਕੁ ਰਾਸ਼ੀ ਬਚਾਈ ਆ, ਕਿਉਂਕਿ ਇਵੈਂਚੁਅਲੀ ਜਦੋਂ ਇੰਟਰਸਟ ਰੇਟ ਘਟਦੇ ਆ ਫਿਰ
ਜਿੱਦਾਂ ਆਪਾਂ ਕੋਵਿਡ ਦੇ ਦੌਰਾਨ ਹਰਜੋਤ ਸਿੰਘ ਜੀ ਦੇਖਿਆ ਵੀ ਇੱਕ ਤੋਂ ਵੱਧ ਆਫਰਾਂ ਇੱਕ ਘਰ ਦੇ ਉੱਤੇ ਜ਼ਿਆਦੀਆਂ ਜਦੋਂ ਆਉਣੀਆਂ, ਫਿਰ ਉੱਤੇ ਵੀ ਜਿਹੜਾ ਉਹ ਦੇਣੇ ਆ, 20% ਡਾਊਨ ਵੀ ਲੋਡ ਪੈਂਦਾ। ਕਈ ਕੁਛ ਜਿਹੜੀਆਂ ਉਦੋਂ ਸਰਕਮਸਟਾਂਸ ਜਿਹੜੇ ਉਹ ਚੇਂਜ ਹੁੰਦੇ ਆ। ਪਰ ਮਾਰਕੀਟ ਜਿਹੜੀ ਉਹ ਪੂਰੀ ਤਰ੍ਹਾਂ ਬਹਿ ਨਾ ਜਾਵੇ, ਸਟੈਗਨੈਂਟ ਹੀ ਨਾ ਹੋ ਜਾਵੇ, ਇਸ ਲਈ ਇੰਟਰਸਟ ਰੇਟ ਘਟਾਉਣੇ ਜਿਹੜੇ ਆ ਫੈਡ ਨੂੰ ਉਹ ਜ਼ਰੂਰੀ ਜਿਹੜੇ ਉਹ ਇਹ ਫੈਸਲਾ ਜਿਹੜਾ ਉਹ ਲੈਣਾ ਪਿਆ ਆ। ਇਹਦੇ ਨਾਲ ਕਿੰਨੀ ਕੁ ਹਲਚਲ ਇਸ ਮਾਰਕੀਟ ਦੇ ਵਿੱਚ ਰੀਅਲ ਐਸਟੇਟ 'ਚ ਆਉਂਦੀ ਆ, ਇਹ ਦੇਖਣ ਵਾਲੀ ਗੱਲ ਆ। ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਆਪਣੀ ਕਮਿਊਨਿਟੀ 'ਚ ਵੀ ਕੋਈ ਵੀ ਆਉਂਦਾ, ਹਰ ਇੱਕ ਦੀ ਇਹ ਇੱਛਾ ਹੁੰਦੀ ਆ ਵੀ ਘਰ ਦੇ ਮਾਲਕ ਜਿਹੜਾ ਉਹ ਬਣੀਏ। ਅਮਰੀਕਨ ਡ੍ਰੀਮ ਸ਼ੁਰੂ ਤੋਂ ਹੀ ਮੁੱਢ ਤੋਂ ਹੀ ਲੋਕਾਂ ਦਾ ਇਹ ਰਿਹਾ ਆ। ਸੋ ਹੋਪਫੁਲੀ ਜਿਹੜੇ ਸਰਕਮਸਟਾਂਸ ਇਦਾਂ ਦੇ ਜਿਹੜੇ ਬਣਨ, ਹਾਲਾਤ ਇਦਾਂ ਦੇ ਬਣਨ ਵੀ ਸਾਰੇ ਜਾਣੇ ਇਸ ਪਾਸੇ ਵੱਲ ਨੂੰ ਜਿਹੜੇ ਉਹ ਕਦਮ ਚੱਕ ਸਕਣ। ਪਰ ਇੱਕ ਚੀਜ਼ ਜਿਹੜੀ ਜ਼ਰੂਰੀ ਆ ਉਹ ਹਰ ਇੱਕ ਨੂੰ ਜਿਹੜੀ ਉਹ ਸਮਝਣ ਦੀ ਜ਼ਰੂਰਤ ਆ। ਅਫੋਰਡੇਬਿਲਟੀ ਜਿਹੜੀ ਆ ਉਹ ਤੁਹਾਨੂੰ ਉਹ ਹੋਣੀ ਚਾਹੀਦੀ ਆ ਵੀ ਜੇ ਅਫੋਰਡੇਬਲ ਨਹੀਂ ਹੈਗਾ ਫਿਰ ਇੱਦਾਂ ਦਾ ਪੰਗੇ ਤੋਂ ਥੋੜ੍ਹਾ ਜਿਹਾ ਵੇਟ ਕਰ ਲੈਣਾ ਚਾਹੀਦਾ ਆ। ਜੇ ਨਹੀਂ ਤਾਂ ਫਿਰ ਵੇਟ ਕਰ ਲਓ। ਜੇ ਅਫੋਰਡੇਬਿਲਟੀ ਹੈਗੀ ਆ ਫਿਰ ਜ਼ਰੂਰ ਕਦਮ ਜਿਹੜਾ ਉਹ ਚੱਕੋ। ਇਵੈਂਚੁਅਲੀ ਸਾਰਿਆਂ ਨੇ ਹੀ ਘਰਾਂ ਦੇ ਮਾਲਕ ਜਿਹੜਾ ਉਹ ਬਣਨਾ ਹੈ, ਕਿਉਂਕਿ ਇਹ ਬੰਦਾ ਫਿਰ ਸੋਚਦਾ ਹੀ ਆ ਰੈਂਟ ਨਾਲੋਂ ਤਾਂ ਆਪਣੀ ਜਿਹੜੀ ਮਾਰਗੇਜ ਦੇਈ ਜਾਓ ਤਾਂ ਉਹੀ ਬੈਟਰ ਆ। ਜੀ, ਕਹਿੰਦੇ ਜਿਹੜੀ ਯੰਗ ਜਨਰੇਸ਼ਨ ਆ ਉਹ ਹਜੇ ਵੀ ਸੋਚ ਰਹੇ ਆ, ਹਜੇ ਵੀ ਸੇਵ ਕਰ ਰਹੇ ਆ ਡਾਊਨ ਪੇਮੈਂਟਸ ਦੇ ਲਈ, ਫਿਊਚਰ ਦੇ ਵਿੱਚ ਘਰ ਖਰੀਦਣ ਦੇ ਲਈ। ਸੋ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਦੇ ਮੁਤਾਬਕ ਕਹਿੰਦੇ ਵੀ ਜਿਹੜੇ ਫਸਟ ਟਾਈਮ ਹੋਮ ਬਾਇਰਸ ਆ ਉਹਨਾਂ ਨੂੰ ਫਰਵਰੀ ਮਹੀਨੇ ਦੇ ਲਾਗੇ ਛਾਗੇ ਘਰ ਖਰੀਦਣ ਵੱਲ ਜਿਹੜਾ ਆ ਜੰਪ ਕਰਨਾ ਚਾਹੀਦਾ ਹੈਗਾ ਆ। ਇਹ ਵੀ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਨੇ ਇਹ ਦੱਸਿਆ ਵੀ ਅਗਲਾ ਸਾਲ ਜਿਹੜਾ 2024 ਹੋਊਗਾ, ਈਵਨ ਦੋ ਫੈਡਰਲ ਰਿਜ਼ਰਵ ਬੋਰਡ ਨੇ ਕਹਿਤਾ ਵੀ ਅਸੀਂ 3 ਵਾਰੀ ਇੰਟਰਸਟ ਰੇਟ ਘਟਾਵਾਂਗੇ, ਕਹਿੰਦੇ ਵੀ ਇੰਟਰਸਟ ਰੇਟ 6% ਦੇ ਲਾਗੇ ਛਾਗੇ ਹੋਊਗਾ। ਸੋ ਇਹ ਨਹੀਂ ਹੋ ਸਕਦਾ ਵੀ ਅਗਲੇ ਸਾਲ ਉਹ ਮੇਬੀ 4 ਤੇ 3.5 ਤੇ ਉੱਥੇ ਆ ਜਾਏ। ਸੋ ਇਹ ਤੁਹਾਨੂੰ ਜਿਹੜੀ CNBC ਦੀ ਰਿਪੋਰਟ ਆ ਉਹਦੇ ਵਿੱਚ ਜ਼ੀਲੋ ਵਾਲਿਆਂ ਦੇ ਇਕੋਨੋਮਿਸਟ, ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰ ਦੇ ਇਕੋਨੋਮਿਸਟ, ਉਹ ਜੋ ਉਹਨਾਂ ਨੇ ਬਿਆਨ ਦਿੱਤੇ ਉਹ ਐਗਜ਼ੈਕਟਲੀ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਹੈਗੇ ਆ। ਆਪਣੇ ਕੋਲੋਂ ਅਸੀਂ ਕੋਈ ਨਹੀਂ ਦੱਸਿਆ, ਪਰ ਜ਼ਰੂਰ ਆਉਣ ਵਾਲੇ ਸਮੇਂ 'ਚ ਵੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ। ਜੀ, ਕੱਲ ਵੀ ਆਪਾਂ ਸ਼ਾਮੀ ਖਬਰ ਸ਼ੇਅਰ ਕੀਤੀ ਸੀ ਵੀ 7% ਤੋਂ ਥੱਲੇ ਇੰਟਰਸਟ ਰੇਟ ਆਏ ਸੀਗੇ 30 ਈਅਰ ਦੇ ਜਿਹੜੇ ਆ ਫਿਕਸਡ ਦੇ। ਸੋ ਉਹ ਕਾਫੀ ਚਿਰਾਂ ਬਾਅਦ ਇਹ ਹੋਇਆ ਸੀ, ਮਾਰਗੇਜ ਰੇਟ ਡ੍ਰੌਪ ਹੋਏ ਸੀ 7% ਤੋਂ ਬਾਅਦ 'ਚ। ਕੀ ਇਹ ਹੁਣ ਹੌਲੀ-ਹੌਲੀ ਥੱਲੇ ਵੱਲ ਨੂੰ ਜਿਹੜੇ ਉਹ ਜਾਣਗੇ, ਇਹ ਦੇਖਣ ਵਾਲੀ ਗੱਲ ਆ। 20 ਬੇਸਿਸ ਪੁਆਇੰਟ ਕਹਿੰਦੇ ਵੀ ਐਟਲੀਸਟ ਗਿਰਾਵਟ ਜਿਹੜੀ ਉਹ ਦਰਜ ਕੀਤੀ ਆ। ਹੁਣ ਜਿਨ੍ਹਾਂ ਨੇ 7 ਤੋਂ ਉੱਤੇ ਲਏ ਹੋਣਗੇ ਉਹਨਾਂ ਦੇ ਲਈ ਵੀ ਹੁਣ ਇਹ ਫੈਸਲੇ ਦੀ ਘੜੀ ਹੋਣੀ ਆ ਵੀ 1-2 ਇੰਟਰਸਟ ਰੇਟਸ ਹੋਰ ਘਟਣ ਤੋਂ ਬਾਅਦ 'ਚ ਰੀਫਾਈਨੈਂਸ ਵਾਲੇ ਪਾਸੇ ਨੂੰ ਕਰਨਾ ਆ ਜਾਂ ਹਰ ਵਾਰੀ ਉਹ ਕਰ ਲੈਣਾ ਚਾਹੀਦਾ ਆ। ਇਹ ਤਾਂ ਚਲੋ ਤੁਸੀਂ ਜਿਹੜੇ ਮੌਰਗੇਜ ਕਰਦੇ ਆ ਉਹਨਾਂ ਦੇ ਨਾਲ ਤੁਸੀਂ ਸਲਾਹ ਜਿਹੜੀ ਉਹ ਕਰ ਸਕਦੇ ਆ ਜਾਂ ਆਪ ਤੁਸੀਂ ਉਹ ਫੈਸਲਾ ਲੈ ਸਕਦੇ ਆ।